सत श्री अकाल जी सारिਆਂ ਨੂੰ। ਅੱਜ ਅਸੀਂ ਕਰ ਰਹੇ ਹਾਂ ਦਹੀਂ ਦੇ ਨਾਲ ਫੇਸ਼ੀਅਲ। ਤੇ ਪਹਿਲਾਂ ਅਸੀਂ ਬਣਾਵਾਂਗੇ ਕਲੈਂਜ਼ਰ। ਉਹਦੇ ਲਈ ਮੈਂ ਲਿਆ ਬੇਸਨ, ਦਹੀਂ ਤੇ ਨਾਲ ਅਸੀਂ ਲਵਾਂਗੇ ਜੀ ਇੱਕ ਬਾਉਲ ਦੇ ਵਿੱਚ ਮੈਂ ਆਲੂ ਦਾ ਜੂਸ ਕੱਢਿਆ ਹੋਇਆ ਸੀਗਾ। ਆਲੂ ਦਾ ਜੂਸ ਲਵਾਂਗੇ ਤੇ ਇਹਨੂੰ ਮਿਕਸਚਰ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ। ਇੱਦਾਂ ਦਾ ਲਿਕੁਇਡ ਜੀ ਪੇਸਟ ਬਣਾ ਲਵਾਂਗੇ ਤੇ ਇਹਦੇ ਨਾਲ ਅਸੀਂ ਆਪਣੀ ਸਕਿਨ ਨੂੰ ਕਲੀਨ ਕਰਾਂਗੇ, ਕਲੀਨਜ਼ਿੰਗ ਕਰਾਂਗੇ ਸਕਿਨ ਦੀ। ਇਹਦੇ ਵਿੱਚ ਜਿਹੜਾ ਅਸੀਂ ਕਰਡ ਪਾਇਆ ਉਹ ਸਾਡੀ ਸਕਿਨ ਨੂੰ ਸਮੂਥ ਕਰਦਾ ਆ, ਇੰਪਰੂਵ ਕਰਦਾ ਸਾਡੀ ਸਕਿਨ ਨੂੰ। ਤੇ ਇਹਦੇ ਲਈ ਤੁਸੀਂ ਇੱਕ ਪੁਰਾਣੀ ਟੀ ਸ਼ਰਟ ਆਪਣੀ ਔਰ ਆਪਣਾ ਹੈਡਬੈਂਡ ਵਗੈਰਾ ਲਗਾ ਲੈਣਾ ਤਾਂ ਕਿ ਤੁਹਾਡੇ ਕੱਪੜੇ ਦਾ ਗੰਦੇ ਨਾ ਹੋਣ, ਕਿਉਂਕਿ ਥੋੜ੍ਹਾ ਮੈਸੀ ਹੋ ਜਾਂਦਾ ਇਹ। ਤੇ ਇਹਦੇ ਵਿੱਚ ਜਿਹੜਾ ਅਸੀਂ ਬੇਸਨ ਪਾਇਆ ਉਹ ਇੱਕ ਕਲੀਨਜ਼ਰ ਐਜ਼ ਅ ਕਲੀਨਜ਼ਰ ਕੰਮ ਕਰਦਾ, ਸਾਡੀ ਸਕਿਨ ਤੋਂ ਟੈਨ ਨੂੰ ਵੀ ਰਿਮੂਵ ਕਰਦਾ। ਤੇ ਪਹਿਲਾਂ ਤੁਸੀਂ ਆਪਣੇ ਪਾਣੀ ਦੇ ਨਾਲ ਨਾ ਫੇਸ ਨੂੰ ਵੈਟ ਕਰ ਲੈਣਾ, ਉਸ ਤੋਂ ਬਾਅਦ ਪ੍ਰੋਡਕਟ ਲਗਾਉਣਾ ਤਾਂ ਕਿ ਜਿਹੜੀ ਸਾਡੀ ਕਲੀਨਜ਼ਿੰਗ ਆ ਥੋੜ੍ਹੀ ਈਜ਼ੀ ਹੋ ਜਾਵੇ। ਤੇ ਜਿਹੜਾ ਇਹਦੇ ਵਿੱਚ ਆਲੂ ਦਾ ਜੂਸ ਪਾਇਆ ਉਹ ਸਾਡੀ ਸਕਿਨ ਨੂੰ ਬਰਾਈਟ ਕਰੂਗਾ ਤੇ ਜਿਹੜੇ ਸਾਡੇ ਡਾਰਕ ਸਰਕਲਸ ਹੋਣਗੇ ਉਹਨਾਂ ਨੂੰ ਥੋੜ੍ਹਾ ਲਾਈਟ ਕਰੂਗਾ, ਸਪੌਟਸ ਬਲੈਮਿਸ਼ਿਸ ਹੋਣਗੇ ਉਹਨਾਂ ਨੂੰ ਵੀ ਲਾਈਟ ਕਰੂਗਾ। ਤੇ ਦਹੀਂ ਜਿਹੜਾ ਵੀ ਇੱਕ ਸਕਿਨ ਬਰਾਈਟਨਿੰਗ ਦਾ ਕੰਮ ਕਰਦਾ ਹੈ, ਸਾਡੀ ਸਕਿਨ 'ਚ ਮੋਇਸਚਰ ਲੈਵਲ ਜਿਹੜਾ ਉਹਨੂੰ ਵੀ ਇੰਪਰੂਵ ਕਰਦਾ। ਆਇਲੀ ਸਕਿਨ ਵਾਲੇ ਵੀ ਫੇਸ਼ੀਅਲ ਕਰ ਸਕਦੇ ਆ ਔਰ ਡਰਾਈ ਸਕਿਨ ਵਾਲੇ ਵੀ ਕਰ ਸਕਦੇ ਆ। ਸਮਰਸ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਫੇਸ਼ੀਅਲ। ਤੇ ਕਲੀਨਜ਼ਰ ਨੂੰ ਤੁਸੀਂ ਇੱਦਾਂ ਸਰਕੂਲਰ ਮੋਸ਼ਨਸ ਦੇ ਵਿੱਚ ਆਪਣੇ ਫੇਸ 'ਤੇ ਰਬ ਕਰਨਾ ਤਾਂ ਕਿ ਸਕਿਨ ਤੁਹਾਡੀ ਬਿਲਕੁਲ ਕਲੀਨ ਹੋ ਜਾਵੇ। ਸਰਕੂਲਰ ਮੋਸ਼ਨਸ ਦੇ ਵਿੱਚ ਇੱਦਾਂ ਅਸੀਂ ਸਕਿਨ 'ਤੇ ਇਹਨੂੰ ਕਰਨਾ ਤਾਂ ਕਿ ਸਾਡੀ ਸਕਿਨ ਕਲੀਨ ਹੋ ਜਾਏ। ਇਸ ਤੋਂ ਬਾਅਦ ਅਸੀਂ ਆਪਣਾ ਸੈਕਿੰਡ ਸਟੈਪ ਕਰਾਂਗੇ। ਤੇ ਸੈਕਿੰਡ ਸਟੈਪ ਲਈ ਅਸੀਂ ਕਰਾਂਗੇ ਜੀ ਰਾਈਸ ਫਲਾਰ ਲਵਾਂਗੇ, ਸਕਰਬ ਬੋਲ ਸਕਦੇ ਹਾਂ ਜਾਂ ਐਕਸਫੋਲੀਏਟਰ ਅਸੀਂ ਬੋਲ ਸਕਦੇ ਹਾਂ। ਇਹਦੇ ਲਈ ਮੈਂ ਲਿਆ ਜੀ ਰਾਈਸ ਫਲਾਰ, ਚੌਲਾਂ ਦਾ ਆਟਾ ਤੇ ਨਾਲ ਦਹੀਂ ਮਿਕਸ ਕੀਤਾ। ਚੌਲਾਂ ਦਾ ਆਟਾ ਤੁਸੀਂ ਘਰ ਵੀ ਆਪਣੇ ਮਿਕਸਚਰ 'ਚ ਚੌਲਾਂ ਨੂੰ ਪੀਸ ਕੇ ਬਣਾ ਸਕਦੇ ਹਾਂ। ਤੇ ਥੋੜ੍ਹਾ ਜਿਹਾ ਫਾਈਨ ਪੇਸਟ ਬਣਾਉਣਾ ਤੇ ਇਹਦੇ ਵਿੱਚ ਅਸੀਂ ਐਡ ਕਰਨਾ ਲੈਮਨ ਦੀਆਂ ਕੁਛ ਬੂੰਦਾਂ ਐਡ ਕਰਨੀਆਂ। ਤੇ ਅਪਲਾਈ ਕਰਨ ਤੋਂ ਪਹਿਲਾਂ ਫੇਸ ਨੂੰ ਸਟੀਮ ਦੇ ਲੈਣੀ ਆ। ਅਗਰ ਤੁਹਾਡੇ ਕੋਲ ਸਟੀਮਰ ਨਹੀਂ ਆ ਤੇ ਤੁਸੀਂ ਗਰਮ ਪਾਣੀ ਦੇ ਵਿੱਚ ਕੋਈ ਟੋਵਲ ਪਾ ਕੇ ਫੇਸ 'ਤੇ ਰੱਖ ਲੈਣਾ, ਉਸ ਦੇ ਨਾਲ ਵੀ ਪੋਰਸ ਓਪਨ ਹੋ ਜਾਂਦੇ ਆ। ਤੇ ਨੈਕਸਟ ਆਪਣਾ ਪ੍ਰੋਡਕਟ ਅਪਲਾਈ ਕਰਨਾ। ਇਹਦੇ ਵਿੱਚ ਜਿਹੜਾ ਰਾਈਸ ਫਲਾਰ ਇੱਕ ਵਾਈਟਨਿੰਗ ਏਜੰਟ ਕੰਮ ਕਰਦਾ, ਸਾਡੀ ਸਕਿਨ 'ਤੇ ਟੈਨ ਹੋਵੇ ਉਹਨੂੰ ਵੀ ਰਿਮੂਵ ਕਰਦਾ। ਅਗਰ ਸਨਬਰਨ ਹੋਇਆ ਹੋਵੇ ਉਸਨੂੰ ਵੀ ਠੀਕ ਕਰਦਾ ਅਤੇ ਵਾਈਟਨਿੰਗ ਪ੍ਰੋਪਰਟੀਜ਼ ਤਾਂ ਇਹਦੇ ਵਿੱਚ ਹੁੰਦੀਆਂ ਹੀ ਆ। ਅਤੇ ਜਿਹੜਾ ਲੈਮਨ ਆ ਉਹਦੇ ਵਿੱਚ ਵਿਟਾਮਿਨ ਸੀ ਹੁੰਦਾ, ਉਹ ਵੀ ਲਾਈਟਨਿੰਗ ਏਜੰਟ ਹੈ ਇੱਕ। ਨੈਚੁਰਲ ਬਲੀਚ ਜਿਹੜੀ ਕਹਿੰਦੇ ਅਸੀਂ ਉਹਦਾ ਕੰਮ ਕਰਦਾ। ਅਤੇ ਕਰਡ ਅਤੇ ਸਕਿਨ ਨੂੰ ਬਹੁਤ ਸਮੂਥ ਕਰ ਦਿੰਦਾ, ਹਾਈਡਰੇਟ ਕਰਦਾ ਸਕਿਨ ਨੂੰ। ਅਗਰ ਡਲਨੈਸ ਹੈਗੀ ਹੈ ਸਕਿਨ 'ਤੇ ਉਹਨੂੰ ਵੀ ਰਿਮੂਵ ਕਰਦਾ। ਅਤੇ 3-4 ਮਿੰਟ ਤੱਕ ਤੁਸੀਂ ਫੇਸ 'ਤੇ ਸਕਰੱਬ ਕਰ ਲੈਣਾ। ਅਤੇ ਸਕਰੱਬ ਬਹੁਤ ਹਲਕੇ ਹੱਥਾਂ ਨਾਲ ਤੁਸੀਂ ਕਰਨਾ, ਬਿਲਕੁਲ ਪ੍ਰੈਸ਼ਰ ਨਹੀਂ ਦੇਣਾ ਫੇਸ 'ਤੇ। ਵੀਡੀਓ ਥੋੜ੍ਹੀ ਤੇਜ਼ ਸਪੀਡ ਦੇ ਵਿੱਚ ਹੈਗੀ, ਇਸ ਕਰਕੇ ਫਾਸਟ ਹੀ ਤੁਹਾਨੂੰ ਲੱਗ ਰਿਹਾ, ਬਟ ਮੈਂ ਬਹੁਤ ਹਲਕੇ ਹੱਥਾਂ ਨਾਲ ਕਰ ਰਹੀ ਸੀ। ਆਪਣੇ ਨੋਜ਼ 'ਤੇ, ਫੋਰਹੈਡ 'ਤੇ ਔਰ ਅੱਪਰ ਲਿਪ ਔਰ ਚਿੰਨ 'ਤੇ ਕਰ ਲੈਣਾ ਜਿੱਥੇ ਜ਼ਿਆਦਾ ਸਾਡੀ ਡਾਰਕ ਹੋ ਜਾਂਦਾ। ਨੈਕਸਟ ਅਸੀਂ ਆਪਣਾ ਵਾਸ਼ ਕਰਕੇ ਅਤੇ ਸਾਡਾ ਇੱਕ ਟੂਲ ਹੁੰਦਾ ਹੈ, ਇਹਦੇ ਨਾਲ ਤੁਸੀਂ ਆਪਣੇ ਵਾਈਟ ਹੈਡ ਬਲੈਕ ਹੈਡ ਰਿਮੂਵ ਕਰ ਲੈਣੇ, ਈਜ਼ੀਲੀ ਰਿਮੂਵ ਹੋ ਜਾਂਦੇ ਇਹਦੇ ਨਾਲ। ਮੇਰੀ ਆਇਲੀ ਸਕਿਨ ਹੈ ਅਤੇ ਆਇਲੀ ਸਕਿਨ 'ਤੇ ਥੋੜ੍ਹੇ ਜ਼ਿਆਦਾ ਹੋ ਜਾਂਦੇ ਆ ਅਤੇ ਇਹਦੇ ਨਾਲ ਤੁਸੀਂ ਰਿਮੂਵ ਕਰ ਸਕਦੇ ਹਾਂ। ਅਤੇ ਇਸ ਤੋਂ ਬਾਅਦ ਅਸੀਂ ਕਰਾਂਗੇ ਆਪਣੀ ਮਸਾਜ ਕਰੀਮ ਰੈਡੀ। ਅਤੇ ਉਹਦੇ ਲਈ ਅਸੀਂ ਲਵਾਂਗੇ ਜੀ ਦਹੀਂ, ਇਹ ਫਰੈਸ਼ ਸੀਗਾ, ਘਰ ਦਾ ਬਣਿਆ ਹੋਇਆ। ਅਤੇ ਇਹ ਹੈਗਾ ਆਲੂ ਦਾ ਜੂਸ। ਆਲੂ ਦਾ ਜੂਸ ਥੋੜ੍ਹਾ ਮਿਕਸ ਕਰ ਲੈਣਾ ਤੁਸੀਂ, ਇਹਦਾ ਸਟਾਰਚ ਜਿਹੜਾ
ਬਾਉਲ ਦੇ ਨੀਚੇ ਬੈਠ ਜਾਂਦਾ, ਉਹ ਵੀ ਅਸੀਂ ਇਹਦੇ ਵਿੱਚ ਹੀ ਮਿਕਸ ਕਰਨਾ ਹੁੰਦਾ। ਅਤੇ ਇਹਦੇ ਨਾਲ ਫੇਸ 'ਤੇ ਮਸਾਜ ਦੇਵਾਂਗੇ। ਇਹਨੂੰ ਅਸੀਂ ਫੇਸ 'ਤੇ ਅਪਲਾਈ ਕਰ ਲੈਣਾ ਅਤੇ ਫਿਰ ਫੇਸ 'ਤੇ ਮਸਾਜ ਦੇਣੀ ਹੈ ਤੁਸੀਂ 5 ਤੋਂ 7 ਮਿੰਟ ਦੀ ਮਸਾਜ ਦੇ ਸਕਦੇ ਹਾਂ ਅਗਰ ਤੁਹਾਡੀ ਆਇਲੀ ਸਕਿਨ ਆ। ਅਤੇ ਜੇ ਤੁਹਾਡੀ ਡਰਾਈ ਸਕਿਨ ਹੈਗੀ ਆ ਅਤੇ ਫਿਰ ਤੁਸੀਂ 10 ਤੋਂ 12 ਮਿੰਟ ਦੀ ਮਸਾਜ ਦੇ ਸਕਦੇ ਹਾਂ। ਅਤੇ ਇਹ ਮੈਂ ਕਲਿੱਪ ਜਿਹੜੀ ਹੈ ਇਹਨੂੰ ਮੈਂ ਬਹੁਤ ਨੋਰਮਲ ਸਪੀਡ ਦੇ ਵਿੱਚ ਚਲਾਇਆ ਤਾਂ ਕਿ ਤੁਹਾਨੂੰ ਸਟੈਪਸ ਜਿਹੜੇ ਆ ਪਤਾ ਲੱਗ ਜਾਣ ਮੈਂ ਕਿਹੜੇ ਕਿਹੜੇ ਸਟੈਪ ਕੀਤੇ ਆ। ਜਦੋਂ ਅਸੀਂ ਫਾਸਟ ਚਲਾਉਂਦੇ ਵੀਡੀਓ 'ਤੇ ਪਤਾ ਨਹੀਂ ਲੱਗਦੇ। ਇਹ ਪਹਿਲਾਂ ਅਸੀਂ ਨੈਕ 'ਤੇ ਕਰਨੇ ਆ, ਅਪਵਰਡ ਸਟ੍ਰੋਕਸ ਕਰਨੇ ਆ। ਕੋਈ ਵੀ ਮਸਾਜ ਅਸੀਂ ਕਰਦੇ ਹਾਂ ਫੇਸ 'ਤੇ ਆਪਣੇ ਸਟ੍ਰੋਕ ਜਿਹੜੇ ਅਸੀਂ ਉੱਪਰਲੀ ਸਾਈਡ ਨੂੰ ਕਰਨੇ ਹੁੰਦੇ ਆ ਕਿਉਂਕਿ ਸਕਿਨ ਅਸੀਂ ਉੱਪਰ ਨੂੰ ਲਿਫਟ ਕਰਨੀ ਹੁੰਦੀ ਹੈ। ਸਾਡੇ ਚਿੰਨ ਔਰ ਜੋ ਲਾਈਨ ਦੇ ਸਟੈਪ ਹੈਗੇ ਆ, ਡਬਲ ਚਿੰਨ ਨੂੰ ਰਿਮੂਵ ਕਰਦੇ ਆ ਇਹ ਸਟੈਪ ਜਿਹੜੇ। ਧਿਆਨ ਨਾਲ ਤੁਸੀਂ ਦੇਖ ਲੈਣਾ ਜਿਹੜੇ ਜਿਹੜੇ ਸਟੈਪ ਮੈਂ ਕਰ ਰਹੀ ਹਾਂ। ਇਹ ਨੈਕਸਟ ਚਿੰਨ 'ਤੇ ਮੈਂ ਸਰਕਲ ਕਰ ਰਹੀ ਹਾਂ ਫਿੰਗਰ ਦੇ ਨਾਲ। ਇੱਦਾਂ ਸਰਕਲਸ ਕਰਨੇ ਆ। ਫਿਰ ਅਸੀਂ ਇੱਦਾਂ ਹਾਫ ਸਰਕਲ ਬਣਾਉਣਾ ਆ। ਚਿੰਨ ਔਰ ਅੱਪਰ ਲਿਪ ਦੋਨਾਂ ਨੂੰ ਕਵਰ ਕਰਨਾ ਸੀ। ਅਤੇ ਮਸਾਜ ਵੀ ਬਹੁਤ ਲਾਈਟ ਹੈਂਡ ਦੇ ਨਾਲ ਕਰਨੀ ਆ। ਇਹ ਸਾਡੇ ਲਾਫਿੰਗ ਲਾਈਨਸ ਦੇ ਸਟੈਪਸ ਹੈਗੇ ਆ। ਸਾਡੇ ਸਮਾਈਲ ਲਾਈਨਸ ਲਾਫਿੰਗ ਲਾਈਨਸ ਜਿਹੜੀਆਂ ਬਣਦੀਆਂ ਉਹਦੇ ਲਈ ਹਰ ਸਟੈਪ ਤੁਸੀਂ 5 ਤੋਂ 6 ਵਾਰ ਰਿਪੀਟ ਕਰ ਸਕਦੇ ਹਾਂ। ਲਾਫਿੰਗ ਲਾਈਨਸ ਤੋਂ ਬਾਅਦ ਅਸੀਂ ਕਰਨੇ ਆ ਨੋਜ਼ 'ਤੇ। ਨੋਜ਼ 'ਤੇ ਇੱਦਾਂ ਅਸੀਂ ਕ੍ਰਿਸ ਕ੍ਰੋਸ ਕਰਾਂਗੇ। ਨੋਜ਼ ਦੀਆਂ ਸਾਈਡਸ 'ਤੇ, ਨੋਜ਼ ਦੇ ਕਾਰਨਰਸ 'ਤੇ ਪੂਰੇ ਫੇਸ 'ਤੇ ਅਸੀਂ ਮਸਾਜ ਦੇਣੀ ਆ ਤਾਂ ਕਿ ਬਲੱਡ ਸਰਕੂਲੇਸ਼ਨ ਵਧੀਆ ਹੋਵੇ ਅਤੇ ਸਕਿਨ 'ਤੇ ਗਲੋ ਆਵੇ। ਜਿੱਦਾਂ ਜਿੱਦਾਂ ਮੈਂ ਕਰ ਰਹੀ ਹਾਂ ਤੁਸੀਂ ਉੱਦਾਂ ਹੀ ਮਸਾਜ ਕਰ ਸਕਦੇ ਹਾਂ। ਬਸ ਧਿਆਨ ਰੱਖਣਾ ਕਿ ਆਇਲੀ ਸਕਿਨ ਵਾਲਿਆਂ ਨੇ ਘੱਟ ਟਾਈਮ ਮਸਾਜ ਕਰਨੀ ਹੈ ਅਤੇ ਡਰਾਈ ਸਕਿਨ ਵਾਲੇ ਜਿਹੜੇ ਜ਼ਿਆਦਾ ਟਾਈਮ ਮਸਾਜ ਕਰ ਸਕਦੇ ਆ। ਫੋਰਹੈਡ 'ਤੇ ਤਾਂ ਸਰਕਲਸ ਕਰਨੇ ਆ। ਅਗਰ ਪ੍ਰੋਡਕਟ ਅਬਜ਼ੋਰਬ ਹੋ ਜਾਂਦਾ ਸਕਿਨ ਦੇ ਵਿੱਚ ਅਤੇ ਹੋਰ ਪ੍ਰੋਡਕਟ ਅਪਲਾਈ ਕਰਕੇ ਫਿਰ ਮਸਾਜ ਕਰ ਸਕਦੇ। ਅਤੇ ਇਹ ਹੈਗੇ ਆ ਆਈਜ਼ ਦੇ ਸਟੈਪ। ਆਈਜ਼ 'ਤੇ ਹਮੇਸ਼ਾ ਰਿੰਗ ਫਿੰਗਰ ਦੇ ਨਾਲ ਕਰਨੇ ਆ ਕਿਉਂਕਿ ਇਹਦੇ ਵਿੱਚ ਪ੍ਰੈਸ਼ਰ ਘੱਟ ਹੁੰਦਾ ਆ ਅਤੇ ਆਈਜ਼ ਸਾਡੀਆਂ ਬਹੁਤ ਡੈਲੀਕੇਟ ਹੁੰਦੀਆਂ, ਜ਼ਿਆਦਾ ਪ੍ਰੈਸ਼ਰ ਨਹੀਂ ਸਹਿੰਦੀਆਂ। ਅਤੇ ਇਹ ਜਿਹੜੇ ਸਟੈਪ ਹੈਗੇ ਆ ਸਾਡੇ ਡਾਰਕ ਸਰਕਲਸ, ਗ੍ਰੋ ਫੀਟ ਬਣ ਜਾਂਦੇ ਸਾਈਡਸ 'ਤੇ ਉਹਨਾਂ ਲਈ ਬਹੁਤ ਵਧੀਆ ਹੁੰਦੇ ਆ। ਅਤੇ ਨੈਕਸਟ ਅਸੀਂ ਆਪਣੀਆਂ ਚੀਕਸ 'ਤੇ ਕਰਨੇ ਆ। ਚੀਕਸ 'ਤੇ ਤੁਸੀਂ ਸਿੰਪਲ ਅਪਵਰਡ ਸਟ੍ਰੋਕਸ ਕਰ ਸਕਦੇ ਆ। ਉੱਪਰ ਨੂੰ ਸਕਿਨ ਨੂੰ ਲਿਫਟ ਕਰਨਾ ਹੁੰਦਾ ਹੈ ਅਤੇ ਇਹ ਆਈਜ਼ ਦੇ ਨੀਚੇ ਮੈਂ ਟੈਪਿੰਗ ਮੂਵਮੈਂਟ ਕਰ ਰਹੀ ਹਾਂ। ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਅਤੇ ਮਸਾਜ ਤੋਂ ਬਾਅਦ ਅਸੀਂ ਕਰਾਂਗੇ ਪੈਕ। ਪੈਕ ਲਈ ਅਸੀਂ ਲਵਾਂਗੇ ਜੀ ਦੁਬਾਰਾ ਤੋਂ ਬੇਸਨ ਅਤੇ ਉਹਦੇ ਵਿੱਚ ਐਡ ਕਰਾਂਗੇ ਅਸੀਂ ਔਰੇਂਜ ਪੀਲ ਪਾਊਡਰ। ਇਹ ਜਿਹੜਾ ਔਰੇਂਜ ਪੀਲ ਪਾਊਡਰ ਮੈਂ ਘਰ ਹੀ ਬਣਾਇਆ ਸੀ। ਤੁਸੀਂ ਸੰਤਰੇ ਦੇ ਛਿਲਕੇ ਹੁੰਦੇ ਨਾ ਉਹਨਾਂ ਨੂੰ ਸੁਕਾ ਕੇ ਅਤੇ ਉਹਨਾਂ ਨੂੰ ਆਪਣੇ ਮਿਕਸਰ 'ਚ ਪੀਸ ਕੇ ਇੱਦਾਂ ਔਰੇਂਜ ਪੀਲ ਪਾਊਡਰ ਰੈਡੀ ਕਰਕੇ ਰੱਖ ਸਕਦੇ ਹਾਂ। ਇਹਦੀ ਖੁਸ਼ਬੂ ਇੰਨੀ ਕੁ ਵਧੀਆ ਆਉਂਦੀ ਆ ਨਾ ਕਿਉਂਕਿ ਇਹ ਘਰ ਬਣਿਆ ਹੋਇਆ ਸੀ। ਪੂਰੀ ਕਿਚਨ 'ਚ ਸੰਤਰੇ ਦੀ ਖੁਸ਼ਬੂ ਫੈਲ ਗਈ ਸੀ। ਅਤੇ ਇਹ ਆਲੂ ਦਾ ਜੂਸ ਵਿੱਚ ਮਿਕਸ ਕਰਾਂਗੇ ਅਤੇ ਸਾਡਾ ਪੈਕ ਰੈਡੀ ਹੋ ਜਾਊਗਾ। ਹੁਣ ਅਸੀਂ ਅਪਲਾਈ ਕਰ ਲੈਣਾ। ਜੇ ਤੁਹਾਨੂੰ ਲੱਗੇ ਕਿ ਮਿਕਸ ਨਹੀਂ ਹੋ ਰਿਹਾ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਤੁਸੀਂ ਦਹੀਂ ਐਡ ਕਰ ਲਿਓ। ਖੁਸ਼ਬੂ ਬਹੁਤ ਵਧੀਆ ਆਉਂਦੀ ਆ ਕਿਉਂਕਿ ਸੰਤਰੇ ਦੇ ਛਿਲਕੇ
ਦਾ ਪਾਊਡਰ ਜਿਹੜਾ ਉਹ ਬਣਾਇਆ ਹੁੰਦਾ, ਉਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ, ਲਾਈਟਿੰਗ ਏਜੰਟ ਦਾ ਕੰਮ ਕਰਦਾ ਹੈ ਸਾਡੀ ਸਕਿਨ ਲਈ। ਐਂਟੀਬੈਕਟੀਰੀਅਲ ਪ੍ਰੋਪਰਟੀਜ਼ ਵੀ ਹੁੰਦੀਆਂ ਉਹਦੇ ਵਿੱਚ, ਤੇ ਸਾਡੀ ਸਕਿਨ ਦੇ ਵਿੱਚ ਕੋਲੈਜਨ ਇਲਾਸਟਿਨ ਜਿਹੜਾ ਆ ਉਹਨੂੰ ਬਣਾਉਣ ਦਾ ਕੰਮ ਕਰਦਾ ਹੈ। ਫਿਰ ਪੈਕ ਡਰਾਈ ਹੋ ਗਿਆ ਮੇਰਾ, 10 ਮਿੰਟ ਰੱਖਿਆ ਸੀਗਾ ਮੈਂ, ਤੇ ਦੇਖੋ ਜੀ ਹੁਣ ਪੈਕ ਮੈਂ ਰਿਮੂਵ ਕਰ ਲਿਆ ਤੇ ਸਕਿਨ ਮੇਰੀ ਬਹੁਤ ਜ਼ਿਆਦਾ ਸਮੂਥ ਹੋ ਗਈ ਆ, ਬਹੁਤ ਫਰੈਸ਼ ਫੀਲ ਹੋ ਰਿਹਾ ਸੀ ਮੈਨੂੰ। ਇਸ ਤੋਂ ਬਾਅਦ ਅਗਰ ਤੁਹਾਨੂੰ ਨੀਡ ਹੈਗੀ ਆ ਮੋਇਸਚਰਾਈਜ਼ਰ ਦੀ, ਤੁਸੀਂ ਲਗਾ ਸਕਦੇ ਆ। ਵੈਸੇ ਤਾਂ ਸਕਿਨ ਕਾਫੀ ਮੋਇਸਚਰਾਈਜ਼ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਅਪਲਾਈ ਕਰ ਲੈਣਾ ਆਪਣਾ ਸਨਸਕਰੀਨ, ਵਧੀਆ ਆਪਣਾ ਸਨਸਕਰੀਨ ਅਪਲਾਈ ਕਰ ਲੈਣਾ। ਤੇ ਇਹ ਸਾਡਾ ਫੇਸ਼ੀਅਲ ਕੰਪਲੀਟ ਹੋ ਚੁੱਕਾ। ਸਕਿਨ ਤੁਸੀਂ ਦੇਖ ਸਕਦੇ ਆ ਕਾਫੀ ਗਲੋ ਕਰ ਰਹੀ ਹੈ ਤੇ ਬਹੁਤ ਸਮੂਥ ਹੋ ਗਈ ਸੀ। ਤੇ ਅਗਰ ਤੁਹਾਨੂੰ ਵੀਡੀਓ ਮੇਰੀ ਇਹ ਵਧੀਆ ਲੱਗੇ, ਫੇਸ਼ੀਅਲ ਵਧੀਆ ਲੱਗਿਆ ਹੋਊਗਾ, ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਵੀਡੀਓ ਤੇ ਕਮੈਂਟ ਵੀ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰਿਓ। ਕਮੈਂਟਸ ਤੇ ਇਸ਼ਾਰੇ ਕਰ ਰਹੀ ਹਾਂ ਮੈਂ, ਤੇ ਥੈਂਕ ਯੂ। ਕਮੈਂਟਸ ਤੇ ਇਸ਼ਾਰੇ ਕਰ ਰਹੀ ਹਾਂ ਮੈਂ।